9 ਮਈ ਹੰਗਾਮਿਆਂ ਦੇ ਇਲਜ਼ਾਮ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ 8 ਲੋਕਾਂ ਨੂੰ ਸਜ਼ਾਵਾਂ ਤੇ 6 ਦੀ ਰਿਹਾਈ। ਪੰਜਾਬ ਅਸੈਂਬਲੀ ਤੋਂ ਇਮਰਾਨ ਖਾਨ ਦੇ ਮੈਂਬਰ ਅਸੈਂਬਲੀ 26 ਚ ਮੁਅੱਤਲ ਹੋਏ ਸਨ, ਫਿਰ ਤੋਂ ਬਹਾਲ ਅਸੈਂਬਲੀ ਇਕੱਠ 'ਚ ਸਾਂਝ। ਪਾਕਿਸਤਾਨੀ ਸੈਨੇਟ 'ਚ 16 ਸਾਲ ਤੋਂ ਘੱਟ ਉਮਰ ਦੇ ਨਿਆਣਿਆਂ ਦੇ ਸੋਸ਼ਲ ਮੀਡੀਆ ਵਰਤਣ ਤੇ ਪਾਬੰਦੀ ਦਾ ਬਿੱਲ ਪੇਸ਼, ਜਦਕਿ ਸੁਣਿਆ ਜੀ ਜ਼ਨਾਨੀ ਦੇ ਕੱਪੜੇ ਲਾ ਦੇਣ ਦਾ ਜੁਰਮ ਪਾਕਿਸਤਾਨ 'ਚ ਸਜ਼ਾਏ ਮੌਤ ਦਾ ਕਾਬਿਲ ਸੀ, ਪਰ ਇਹਨੂੰ ਬਦਲ ਦਿੱਤਾ ਗਿਆ। ਪਰ ਫਿਰ ਇੱਕ ਖਬਰ ਆਈ ਹੈ ਬਲੋਚਿਸਤਾਨ ਤੋਂ, ਜਿੱਥੇ ਗੈਰਤ ਦੇ ਨਾਂ ਦੇ ਉੱਤੇ ਇੱਕ ਹੋਰ ਦੋਹਰਾ ਕਤਲ ਹੋਇਆ ਹੈ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਮੈਂ ਮਸੂਦ ਮੱਲੀ, ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਸਵਾਗਤ ਕਰਨੇ ਆ ਜੀ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣ ਹੀ ਰਹੇ ਹੋ। ਇਹਦੇ ਨਾਲ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾ ਰਹੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਤੁਸੀਂ ਸਾਡੇ ਇਹ ਸਾਰੇ ਪਲੇਟਫਾਰਮਸ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਬ੍ਰਾਡਕਾਸਟ ਕਰਨੇ ਆ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 408 272 5200। ਆਓ ਅੱਜ ਦੀਆਂ ਖਬਰਾਂ ਵੱਲ ਚੱਲਦੇ ਹਾਂ। 9 ਮਈ 2023 ਜਦੋਂ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ ਸਿਆਸੀ ਪਾਰਟੀ ਦੇ ਹਾਮੀਆਂ ਔਰ ਉਹਨਾਂ ਦੇ ਪਾਰਟੀ ਦੇ ਆਗੂਆਂ ਔਰ ਲੀਡਰਾਂ ਵੱਲੋਂ ਮੁਲਕ ਭਰ ਦੇ ਵਿੱਚ ਮੁਜ਼ਾਹਰੇ ਕੀਤੇ ਗਏ ਸਨ। ਇਹੋ ਜਿਹਾ ਇੱਕ ਮੁਜ਼ਾਹਰਾ ਹੋਇਆ ਸੀਗਾ ਲਾਹੌਰ ਦੇ ਮਸ਼ਹੂਰ ਗੁਲਬਰਗ ਤੋਂ ਨਿਕਲਦੇ ਹੋਏ ਡਿਫੈਂਸ ਦੀ ਸੁਸਾਇਟੀ ਦੇ ਵਿੱਚ ਵੜਦੇ ਔਰ ਛਾਉਣੀ ਵਾਲੇ ਪਾਸੇ ਜਾਂਦੇ ਸ਼ੇਰਪਾਓ ਪੁਲ ਦੇ ਉੱਤੇ ਕਈ ਗੱਡੀਆਂ ਨੂੰ ਸਾੜਿਆ ਗਿਆ ਸੀਗਾ, ਪਥਰਾਓ ਕੀਤਾ ਗਿਆ, ਹੰਗਾਮੇ ਕੀਤੇ ਗਏ, ਅੱਗਾਂ ਲਾਈਆਂ ਗਈਆਂ ਔਰ ਇਹਦੇ ਇਲਜ਼ਾਮ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸਿਰ ਕੱਢਵੇਂ ਲੀਡਰ ਨੇ ਜਿਹੜੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਹੁਣ ਲਾਹੌਰ ਦੀ ਅਤਗਰਦੀ ਔਰ ਫਸਾਦਾਂ ਦੇ ਕੇਸਾਂ ਨੂੰ ਸੁਣਦੀ ਇੱਕ ਅਦਾਲਤ ਨੇ ਇਹਦਾ ਫੈਸਲਾ ਸੁਣਾ ਦਿੱਤਾ ਹੈ। ਇਸ ਅਦਾਲਤ ਦੇ ਜੱਜ ਵੱਲੋਂ ਸੁਣਾਏ ਗਏ ਫੈਸਲੇ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ 8 ਲੋਕਾਂ ਨੂੰ 10 ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਭੁਗਤਣ ਵਾਲੇ ਇਹਨਾਂ ਲੋਕਾਂ ਦੇ ਵਿੱਚ ਡਾਕਟਰ ਯਾਸਮੀਨ ਰਾਸ਼ਿਦ, ਮੀਆਂ ਮਹਿਮੂਦੁਰ ਰਸ਼ੀਦ, ਇਜਾਜ਼ ਚੌਧਰੀ, ਉਮਰ ਸਰਫਰਾਜ਼ ਚੀਮਾ, ਖਾਲਿਦ ਕਯੂਮ, ਰਿਆਜ਼ ਹੁਸੈਨ, ਅਲੀ ਹਸਨ, ਅਫਜ਼ਲ ਅਜ਼ੀਮ। ਆਪਣੇ ਸੁਣਨ ਵਾਲੇ ਨੂੰ ਇਹ ਵੀ ਦੱਸ ਜਾਈਏ ਕਿ ਮੌਜਜ਼ਾਤੀ ਤੌਰ ਤੇ ਕੁਝ ਐਸੇ ਨਾਮ ਹੀ ਨੇ ਜਿਨ੍ਹਾਂ ਨੂੰ ਰਿਹਾਈ ਲੱਭ ਗਈ ਹੈ। ਰਿਹਾਈ ਪਾਉਣ ਵਾਲੇ ਇਹਨਾਂ ਲੋਕਾਂ ਦੀ ਗਿਣਤੀ 6 ਹੈ, ਜਦਕਿ ਜੱਜ ਅਰਸ਼ਦ ਜਾਵੇਦ ਵੱਲੋਂ ਜਿਨ੍ਹਾਂ ਨੂੰ ਰਿਹਾਈ ਦਾ ਹੁਕਮ ਦਿੱਤਾ ਗਿਆ ਉਹਨਾਂ 'ਚ ਇਮਰਾਨ ਖਾਨ ਦੇ ਬੜੇ ਲਾਗੇ ਦੇ ਸਾਥੀ ਸ਼ਾਹ ਮਹਿਮੂਦ ਕੁਰੈਸ਼ੀ ਹੋਣੇ ਵੀ ਨੇ, ਜਿਨ੍ਹਾਂ ਦੇ ਬਾਰੇ ਆਖਿਆ ਜਾ ਰਿਹਾ ਸੀਗਾ ਕਿ ਉਹ ਇਮਰਾਨ ਖਾਨ ਤੋਂ ਪਰਾਂ ਨਹੀਂ ਹੋਣਗੇ। ਆਪਣੇ ਸੁਣਨ ਵਾਲੇ ਨੂੰ ਦੱਸ ਜਾਈਏ ਕਿ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਲ ਜ਼ਬਾਸ ਖਾਨ, ਇਫਤਖਾਰ ਅਹਿਮਦ, ਰਾਣਾ ਤਨਵੀਰ ਔਰ ਹਮਜ਼ਾ ਅਜ਼ੀਮ ਪਾਠ ਹੋਣੇ ਨੇ ਜਿਹੜੇ ਇਹਨਾਂ ਨੂੰ ਰਿਹਾਈ ਲੱਭੀ ਹੈ। ਆਪਣੇ ਸੁਣਨ ਵਾਲਿਆਂ ਨੂੰ ਇੱਥੇ ਇਹ ਵੀ ਚੇਤਾ ਕਰਾਉਂਦੇ ਜਾਈਏ ਕਿ ਕੁਝ ਚਿਰ ਪਹਿਲਾਂ ਇਹਨਾਂ ਸਾਰੇ ਕੈਦ ਲੀਡਰਾਂ ਵੱਲੋਂ ਇਮਰਾਨ ਖਾਨ ਹੋਣਾ ਨੂੰ ਇੱਕ ਖਤ ਲਿਖਿਆ ਗਿਆ ਸੀਗਾ ਕਿ ਵੇਲਾ ਆ ਗਿਆ ਸਾਡੀ ਸਿਆਸੀ ਪਾਰਟੀ ਇਸ ਵੇਲੇ ਐਸਟੈਬਲਿਸ਼ਮੈਂਟ ਦੇ ਨਾਲ ਜਾਂ ਹੁਕਮਰਾਨਾਂ ਦੇ ਨਾਲ ਗੱਲਬਾਤ ਕਰੇ ਔਰ ਇਸ ਗੱਲਬਾਤ ਦੇ ਵਾਸਤੇ ਇਮਰਾਨ ਖਾਨ ਨੂੰ ਰਾਜ਼ੀ ਹੋਣਾ ਚਾਹੀਦਾ ਆ। ਯਾਸਮੀਨ ਰਾਸ਼ਿਦ ਹੋਣੇ ਨੇ ਜਿਹੜੇ ਉਹ ਵੀ ਤਬੀਅਤ ਦੀ ਖਰਾਬੀ ਕੋਲੋਂ ਔਰ ਸ਼ਾਹ ਮਹਿਮੂਦ ਕੁਰੈਸ਼ੀ ਹੋਣੇ ਨੇ ਉਹ ਵੀ ਤਬੀਅਤ ਦੀ ਖਰਾਬੀ ਕੋਲੋਂ ਹਸਪਤਾਲਾਂ 'ਚ ਗਏ ਸਨ, ਜਿੱਥੇ ਉਹਨਾਂ ਦੇ ਨਾਲ ਬਾਹਰੋਂ ਆ ਕੇ ਬਹੁਤ ਸਾਰੇ ਸਿਆਸਤਦਾਨ ਜਿਨ੍ਹਾਂ ਚੌਧਰੀ ਪਰਵੇਜ਼ ਅਲਾਈ ਵੀ ਸਨ ਉਹਨਾਂ ਨੇ ਮੁਲਾਕਾਤ ਕੀਤੀ ਸੀਗੀ। ਇਹਨਾਂ ਮੁਲਾਕਾਤਾਂ ਤੋਂ ਬਾਅਦ ਮਾਮਲੇ ਨੇ ਜਿਹੜੇ ਉਹ ਦੁਬਾਰਾ ਇਹਨਾਂ ਦੀ ਜੇਲ੍ਹ ਜਾਣ ਦੇ ਵਿੱਚ ਵਾਪਸੀ ਦੇ ਉੱਤੇ ਬੰਦ ਹੋ ਗਏ। ਪਰ ਹੁਣ ਇਹ ਵੀ ਖਬਰਾਂ ਗਰਦਿਸ਼ ਵਿੱਚ ਨੇ ਕਿ ਇਹ ਰਿਹਾ ਹੋਣ ਵਾਲੇ ਜਾਂ ਅਦਾਲਤ ਤੋਂ ਸਜ਼ਾ ਨਾ ਪਾਉਣ ਵਾਲੇ ਜਿਹੜੇ ਲੀਡਰ ਨੇ ਇਹਨਾਂ ਦੀ ਅੰਦਰ ਖਾਤੇ ਦੇ ਵਿੱਚ ਐਸਟੈਬਲਿਸ਼ਮੈਂਟ ਜਾਂ ਫੌਜ ਦਾ ਨਾਂ ਲਿਓ ਬਗੈਰ ਆਖਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਗੱਲਬਾਤ ਔਰ ਡੀਲ ਹੋ ਗਈ ਹੈ। ਫੌਜ ਨੇ ਬਾਕੀ ਲੀਡਰਾਂ ਨੂੰ ਵੀ ਪੁੱਛਿਆ ਸੀਗਾ ਪਰ ਡਾਕਟਰ ਯਾਸਮੀਨ ਰਾਸ਼ਿਦ ਸਮੇਤ ਮੀਆਂ ਮਹਿਮੂਦੁਰ ਰਸ਼ੀਦ, ਇਜਾਜ਼ ਚੌਧਰੀ, ਉਮਰ ਸਰਫਰਾਜ਼ ਚੀਮਾ ਔਰ ਬਾਕੀ ਨੇ ਜਿਹੜੇ ਇਹ ਇਮਰਾਨ ਖਾਨ ਦੀ ਵਫਾਦਾਰੀ ਤੇ ਡਟੇ ਰਹੇ, ਜਿਹਦੇ ਕਾਰਨ ਇਹਨਾਂ ਨੂੰ ਸਜ਼ਾਵਾਂ ਹੋਈਆਂ ਨੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਉਹ ਮੈਂਬਰ ਜਿਹੜੇ ਪੰਜਾਬ ਅਸੈਂਬਲੀ ਦਾ ਹਿੱਸਾ ਨੇ ਉਹਨਾਂ ਵੱਲੋਂ ਇਸ ਸਾਲ ਮਾਲੀ ਬਜਟ ਪੇਸ਼ ਕਰਨ ਦੇ ਮੌਕੇ ਤੇ ਜਦੋਂ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣਾ ਨੇ ਤਕਰੀਰ ਸ਼ੁਰੂ ਕੀਤੀ ਤੇ ਹੰਗਾਮਾ ਕੀਤਾ ਗਿਆ। ਹੰਗਾਮੇ ਦੇ ਨਾਲ ਉਹਨਾਂ ਦੀ ਹਕੂਮਤੀ ਵਜ਼ੀਰਾਂ, ਮਸ਼ੀਰਾਂ ਔਰ ਮੈਂਬਰਾਂ ਦੇ ਨਾਲ ਝੜਪ ਵੀ ਹੋਈ, ਲੜਾਈ ਵੀ ਹੋਈ, ਇੱਕ ਦੂਜੇ ਦੇ ਉੱਤੇ ਘਸੁੰਨ ਮੁੱਕੀ ਔਰ ਲੱਤਾਂ ਠੁੱਡਿਆਂ ਦਾ ਵਰਤੋਂ ਵੀ ਕੀਤਾ ਗਿਆ ਔਰ ਇਸ ਤੋਂ ਬਾਅਦ ਅਸੈਂਬਲੀ ਹਾਲ ਦੀਆਂ ਇੱਕ ਕੁਰਸੀਆਂ ਅਖਾੜ ਕੇ ਇੱਕ ਦੂਜੇ ਨੂੰ ਮਾਰੀਆਂ ਗਈਆਂ। ਜਦੋਂ ਬਾਅਦ ਸਪੀਕਰ ਪੰਜਾਬ ਅਸੈਂਬਲੀ ਮਲਕ ਅਹਿਮਦ ਖਾਨ ਨੇ ਇਹਨਾਂ 26 ਮੈਂਬਰਾਂ ਨੂੰ ਮੁਅੱਤਲ ਕਰਕੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਇਹਨਾਂ ਨੂੰ ਡੀ ਨੋਟੀਫਾਈ ਕਰਨ ਵਾਸਤੇ ਲਿਖ ਦਿੱਤਾ ਸੀਗਾ। ਪਰ ਹੁਣ ਅੰਦਰ ਖਾਤੇ ਦੇ ਵਿੱਚ ਹੋਣ ਵਾਲੀਆਂ ਮੁਲਾਕਾਤਾਂ ਤੋਂ ਬਾਅਦ ਇਹ 26 ਦੇ 26 ਮੈਂਬਰ ਨੇ ਜਿਹੜੇ ਇਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਹਨਾਂ 26 ਬਹਾਲ ਹੋਏ ਮੈਂਬਰਾਂ ਨੇ ਕੱਲ ਜਦੋਂ ਪੰਜਾਬ ਅਸੈਂਬਲੀ ਦੇ ਹੋਣ ਵਾਲੇ ਇਕੱਠ ਦੇ ਵਿੱਚ ਸਾਂਝ ਪਾਉਣ ਵਾਸਤੇ ਉੱਥੇ ਆਪਣੀ ਐਂਟਰੀ ਦਿੱਤੀ ਤੇ ਹਕੂਮਤੀ ਮੈਂਬਰਾਂ ਵੱਲੋਂ ਤਾੜੀਆਂ ਵਜਾ ਕੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਔਰ ਉਹਨਾਂ ਦਾ ਸਵਾਗਤ ਕੀਤਾ ਗਿਆ। ਬਹਾਲੀ ਤੋਂ ਬਾਅਦ ਇਹ ਦੁਬਾਰਾ ਤੋਂ ਪੰਜਾਬ ਅਸੈਂਬਲੀ ਦਾ ਹਿੱਸਾ ਬਣ ਗਏ ਨੇ, ਜਦਕਿ ਆਪ ਸਪੀਕਰ ਪੰਜਾਬ ਅਸੈਂਬਲੀ ਦਾ ਆਖਣਾ ਸੀਗਾ ਕਿ ਮੈਂ ਇਹ ਕੰਮ ਦੁੱਖ ਦੇ ਨਾਲ ਕਰ ਰਿਹਾ ਕਿਉਂਕਿ
ਅਸੈਂਬਲੀ ਹੈ ਜਿਹੜੀ ਉਹ ਇੱਕ ਐਸੀ ਥਾਂ ਹੈ ਜਿੱਥੇ ਆਵਾਮ ਦੀ ਕਿਸਮਤ ਦਾ ਫੈਸਲਾ ਕੀਤਾ ਜਾਂਦਾ ਹੈ। ਇਹ ਥਾਂ ਮੁਕੱਦਸ ਹੈ ਔਰ ਇਹਦੇ ਉੱਤੇ ਅਦਬ ਔਰ ਇਹਤਰਾਮ ਦੇ ਜਿਹੜੇ ਜ਼ਾਬਤੇ ਨੇ ਉਹਨਾਂ ਨੂੰ ਨਿਭਾਉਣਾ ਪਏਗਾ। ਪਰ ਜਿਹੜੇ ਅਦਬ ਔਰ ਇਹਤਰਾਮ ਨੂੰ ਗੁਸਤਾਖੀ ਦੇ ਵਿੱਚ ਵਰਤਿਆ ਗਿਆ ਉਹਦੇ ਉੱਤੇ ਮੈਂ ਕਿਸੇ ਕਿਸਮ ਦਾ ਕੋਈ ਦੀਦ ਲਿਹਾਜ਼ ਨਹੀਂ ਕਰਾਂਗਾ ਔਰ ਕਾਰਵਾਈ ਕਰਾਂਗਾ। ਪਰ ਬਾਅਦ ਦੀਆਂ ਗੱਲਾਂ ਬਾਤਾਂ ਦੇ ਵਿੱਚ ਇਹ ਕੰਮ ਬਹਾਲ ਹੋ ਗਏ, ਜਦਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਇਹਨਾਂ ਲੋਕਾਂ ਦਾ ਆਖਣਾ ਸੀਗਾ ਕਿ ਕਾਰਵਾਈ ਸਿਰਫ ਸਾਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ। ਹਕੂਮਤ ਦੇ ਆਪਣੇ ਵਜ਼ੀਰ ਮਸ਼ੀਰ ਨੇ ਜਿਹੜੇ ਉਹਨਾਂ ਨੇ ਵੀ ਕੁਰਸੀਆਂ ਚਲਾਈਆਂ, ਲੜਾਈ ਦਾ ਬਕਾਇਦਾ ਹਿੱਸਾ ਰਹੇ, ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪਾਕਿਸਤਾਨੀ ਸੈਨੇਟ 'ਚ ਇੱਕ ਬਿੱਲ ਪੇਸ਼ ਹੋਇਆ ਜਿਹਦੇ 'ਚ ਆਖਿਆ ਗਿਆ ਹੈ ਕਿ 16 ਸਾਲ ਤੋਂ ਨਿੱਕੀ ਉਮਰ ਦੇ ਨਿਆਣਿਆਂ ਦੇ ਪਾਕਿਸਤਾਨ 'ਚ ਸੋਸ਼ਲ ਮੀਡੀਆ ਵਰਤਣ ਦੇ ਉੱਤੇ ਪਾਬੰਦੀ ਲਾਈ ਜਾਏ। ਇਸ ਮਾਮਲੇ ਦੇ ਉੱਤੇ ਪਾਕਿਸਤਾਨ ਭਰ ਦੇ ਵਿੱਚ ਔਰ ਦੁਨੀਆ ਭਰ 'ਚ ਕੰਮ ਕਰਦੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਹੜੇ ਉਹਨਾਂ ਨੂੰ ਕਾਨੂੰਨ ਮਨਜ਼ੂਰ ਕਰਕੇ ਦੱਸ ਪਾਈ ਜਾਏ ਕਿ ਪਾਕਿਸਤਾਨ 'ਚ 16 ਸਾਲ ਤੋਂ ਘੱਟ ਉਮਰ ਦੇ ਜਿੰਨੇ ਕੁੜੀਆਂ ਮੁੰਡੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਚਲਾਉਣ ਦੇ ਉੱਤੇ ਪਾਬੰਦੀ ਹੈ, ਇਸ ਲਈ ਉਹਨਾਂ ਦੇ ਅਕਾਊਂਟ ਨਾ ਬਣਨ ਤੇ ਜੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਕੰਮ ਕਰਦਾ ਹੈ ਤੇ ਉਹਦੇ ਉੱਤੇ ਪਾਕਿਸਤਾਨੀ 50 ਲੱਖ ਰੁਪਈਆ ਜੁਰਮਾਨਾ ਕੀਤਾ ਜਾਏ। ਜਦਕਿ ਜੇ ਆਪਣੇ ਨਿਆਣੇ ਨੂੰ ਜਾਂ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਕੁੜੀ ਜਾਂ ਮੁੰਡੇ ਨੂੰ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੇ ਵਿੱਚ ਕੋਈ ਮਦਦ ਦਿੰਦਾ ਹੈ ਤੇ ਉਸ ਬੰਦੇ ਨੂੰ ਵੀ ਗ੍ਰਿਫਤਾਰ ਕੀਤਾ ਜਾਏ, 3 ਮਹੀਨੇ ਸਜ਼ਾਏ ਬਾ ਮੁਸ਼ੱਕਤ ਦਿੱਤੀ ਜਾਏ, 50,000 ਰੁਪਈਆ ਘੱਟੋ ਘੱਟ ਜੁਰਮਾਨੇ ਤੋਂ ਲੈ ਕੇ 50 ਲੱਖ ਰੁਪਈਏ ਤੱਕ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਏ ਔਰ ਨਾਬਾਲਗਾਂ ਦੇ ਇਦਾਂ ਅਕਾਊਂਟ ਬਣਾਉਣ ਦੇ ਉੱਤੇ ਇਹ ਸਜ਼ਾ ਹੈ ਜਿਹੜੀ ਇਹਨੂੰ ਵਧਾ ਕੇ 6 ਮਹੀਨੇ ਵੀ ਕੀਤਾ ਜਾ ਸਕਦਾ ਹੈ। ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦੇ ਮਹਿਕਮੇ ਨੂੰ ਕਹਿ ਦਿੱਤਾ ਹੈ ਕਿ ਨਾਬਾਲਗਾਂ ਦੇ ਜਿੰਨੇ ਸੋਸ਼ਲ ਮੀਡੀਆ ਅਕਾਊਂਟ ਇਸ ਵੇਲੇ ਪਾਕਿਸਤਾਨ 'ਚ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਬੰਦ ਕਰ ਦਿੱਤਾ ਜਾਏ ਔਰ ਇਸ ਹਕੂਮਤੀ ਬਿੱਲ ਨੂੰ ਜਿਹੜਾ ਕਿ ਮਨਜ਼ੂਰ ਹੋਣ ਤੋਂ ਬਾਅਦ ਕਾਨੂੰਨ ਦਾ ਰੂਪ ਧਾਰ ਚੁੱਕਿਆ ਹੈ, ਇਸ ਬਾਰੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਪਾਕਿਸਤਾਨੀ ਸੋਸ਼ਲ ਮੀਡੀਆ ਵਰਤ ਰਹੇ ਨੇ ਉਹਨਾਂ ਸਾਰੇ ਪਲੇਟਫਾਰਮਸ ਨੂੰ ਲਿਖਤੀ ਸ਼ਕਲ ਦੇ ਵਿੱਚ ਖਬਰਦਾਰ ਕੀਤਾ ਜਾਏ ਔਰ ਆਖਿਆ ਜਾਏ ਕਿ ਉਹ ਇਸ ਮਾਮਲੇ ਦੇ ਉੱਤੇ ਅਮਲ ਕਰਨ। ਪਾਕਿਸਤਾਨੀ ਸੈਨੇਟ ਦੇ ਵਿੱਚ ਹਕੂਮਤੀ ਵਜ਼ੀਰ ਤਲਾਲ ਚੌਧਰੀ ਹੋਣਾ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਜਿਹਦੀ ਮਨਜ਼ੂਰੀ ਹੋ ਗਈ ਹੈ। ਪਾਕਿਸਤਾਨ ਦੇ ਵਿੱਚ ਕਿਸੇ ਵੀ ਬੀਬੀ ਦੇ ਨਾਲ ਹੱਥੋਂ-ਪਾਈ ਕਰਦੇ ਹੋਏ ਜਦੋਂ ਉਹਦੇ ਲੀੜੇ ਪਾੜ ਦਿੱਤੇ ਜਾਣਗੇ ਜਾਂ ਲਾ ਦਿੱਤੇ ਜਾਣਗੇ ਔਰ ਉਹਨੂੰ ਨੰਗੀ ਕਰ ਦਿੱਤਾ ਜਾਏਗਾ ਤੇ ਉਹਦੀ ਜੁਰਮ ਸਾਬਤ ਹੋਣ ਤੇ ਸਜ਼ਾਏ ਮੌਤ ਸੀਗੀ, ਪਰ ਹੁਣ ਪਾਕਿਸਤਾਨੀ ਸੈਨੇਟ ਨੇ ਇਸ ਸਜ਼ਾ ਨੂੰ ਉਮਰ ਕੈਦ 'ਚ ਬਦਲਤਾ ਹੈ। ਪਾਕਿਸਤਾਨ ਦੇ ਵਿੱਚ ਇਸ ਕਾਨੂੰਨ ਦੇ ਬਦਲੇ ਜਾਣ ਦੇ ਉੱਤੇ ਇਨਸਾਨੀ ਪੱਧਰ ਲਈ ਕੰਮ ਕਰਦੀਆਂ ਕਈ ਏਜੰਸੀਆਂ ਔਰ ਤਨਜ਼ੀਮਾਂ ਨੇ ਇਤਜਾਜ ਕੀਤਾ ਹੈ ਔਰ ਇਹਨੂੰ ਇੱਕ ਹਕੂਮਤੀ ਮੰਦਾ ਕੰਮ ਆਖਿਆ ਹੈ, ਜਦਕਿ ਅਸੈਂਬਲੀ ਦੇ ਵਿੱਚ ਹੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਔਰ ਸੈਨੇਟ ਦੇ ਵਿੱਚ ਮੌਜੂਦ ਉਹਨਾਂ ਦੇ ਨੁਮਾਇੰਦੇ ਦਾ ਆਖਣਾ ਹੈ ਕਿ ਅਸੀਂ ਇਸ ਬਦਲਾਅ ਦੀ ਖੁੱਲੀ ਮੁਖਾਲਫਤ ਕਰਨੇ ਆ। ਜਮੀਅਤ ਉਲਮਾ ਇਸਲਾਮ ਫੇਦ ਨਾਲ ਤਾਲੁਕ ਰੱਖਣ ਵਾਲੀ ਉਹਨਾਂ ਦੀ ਸੈਨੇਟਰ ਦਾ ਆਖਣਾ ਹੈ ਕਿ ਹਕੂਮਤ ਇਹ ਕੰਮ ਦੂਸਰੇ ਮੁਲਕਾਂ ਦੀਆਂ ਮਗਰਬੀ ਤਾਕਤਾਂ ਦੇ ਆਖਣ ਤੇ ਕਰ ਰਹੀ ਹੈ। ਉਹਨਾਂ ਤੇ ਇਹ ਚਾਹੀਦਾ ਸੀਗਾ ਕਿ ਪਾਕਿਸਤਾਨ 'ਚ ਔਰਤਾਂ ਦੇ ਨਾਲ ਦਸਤਰਾਜ਼ੀ, ਉਹਨਾਂ ਦੇ ਕੱਪੜੇ ਪਾੜਨ ਜਾਂ ਲਾਉਣ ਸਮੇਤ ਉਹਨਾਂ ਦੀ ਬੇਅਦਬੀ ਔਰ ਬੇਹੁਰਮਤੀ ਕਰਨ ਵਾਲਿਆਂ ਦੇ ਖਿਲਾਫ ਸਜ਼ਾਵਾਂ ਨੂੰ ਸਖਤ ਕੀਤਾ ਜਾਂਦਾ, ਪਰ ਸਜ਼ਾਏ ਮੌਤ ਨੂੰ ਮੁਕਾ ਕੇ ਉਮਰ ਕੈਦ ਦੇ ਵਿੱਚ ਬਦਲਿਆ ਗਿਆ ਹੈ ਔਰ ਉਸ ਤੋਂ ਬਾਅਦ ਜੁਰਮਾਨੇ ਜਿਹੜੇ ਇਹ ਵਧਾਏ ਗਏ ਨੇ ਇਹ ਸਿਰਫ ਅਲਾਮਤੀ ਤੌਰ ਤੇ ਕੀਤਾ ਗਿਆ ਹੈ। ਅਸਲ ਦੇ ਵਿੱਚ ਡੋਰੀਆਂ ਕਿਸੇ ਹੋਰ ਦੇ ਹੱਥ ਦੇ ਵਿੱਚ ਨੇ ਔਰ ਆਲਮੀ ਆਕਾ ਨੇ ਜਿਹੜੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਪਾਕਿਸਤਾਨੀ ਸੈਨੇਟ ਨੇ ਇਹ ਕੰਮ ਕੀਤਾ ਹੈ ਜਿਹਦੀ ਅਸੀਂ ਖੁੱਲੀ ਮੁਖਾਲਫਤ ਕਰਨੇ ਹਾਂ। ਜਦਕਿ ਹਕੂਮਤੀ ਵਜ਼ੀਰ ਔਰ ਸੈਨੇਟਰ ਤਲਾਲ ਚੌਧਰੀ ਹੋਣਾ ਦਾ ਆਖਣਾ ਹੈ ਕਿ ਦੁਨੀਆ ਭਰ ਦੇ ਵਿੱਚ ਸਜ਼ਾਵਾਂ ਸਖਤ ਹੋਣ ਦੇ ਨਾਲ ਜੁਰਮ ਬੰਦ ਨਹੀਂ ਹੋ ਜਾਂਦੇ। ਯੂਰਪ ਦੇ ਵਿੱਚ ਸਜ਼ਾਵਾਂ ਵੀ ਥੋੜੀਆਂ ਨੇ ਪਰ ਉੱਥੇ ਜੇਲ੍ਹਾਂ ਨੂੰ ਮਿਊਜ਼ੀਅਮ ਦੇ ਵਿੱਚ ਬਦਲਿਆ ਜਾ ਰਿਹਾ ਹੈ। ਅਮਨੋ ਅਮਾਨ ਦੇ ਵਾਸਤੇ ਮਾਸ਼ਰੇ ਦਾ ਸੁਧਾਰ ਜ਼ਰੂਰੀ ਹੈ, ਸਖਤ ਸਜ਼ਾਵਾਂ ਦੇ ਨਾਲ ਜੁਰਮ ਰੁਕਦੇ ਨਹੀਂਗੇ। ਅਸੀਂ ਇਹ ਕੰਮ ਕਿਸੇ ਵੀ ਆਕਾ ਨੂੰ ਖੁਸ਼ ਕਰਨ ਵਾਸਤੇ ਨਹੀਂ ਕੀਤਾ, ਸਗੋਂ ਅਗਰ ਗੌਰ ਕੀਤਾ ਜਾਏ ਤੇ ਅਸੀਂ ਇਹਦੇ ਵਿੱਚ ਹੋਰ ਸਖਤੀ ਕੀਤੀ ਹੈ। ਇਸ ਕਾਨੂੰਨ ਮੁਜਬ ਹੁਣ ਅਗਰ ਕਿਸੇ ਬੀਬੀ ਦੇ ਨਾਲ ਕੋਈ ਇਹੋ ਜਿਹੀ ਬਦਸਲੂਕੀ ਹੁੰਦੀ ਹੈ ਤੇ ਕਾਨੂੰਨ ਹਰਕਤ ਦੇ ਵਿੱਚ ਆਏਗਾ। ਇਹ ਜੇ ਜੁਰਮ ਸਾਬਤ ਹੋ ਜਾਂਦਾ ਹੈ ਤੇ ਉਸ ਬੰਦੇ ਨੂੰ ਉਮਰ ਕੈਦ ਦੇ ਨਾਲ ਉਹਦੀ ਸਾਰੀ ਜਾਇਦਾਦ ਜ਼ਬਤ ਹੋ ਸਕੇਗੀ। ਇਸ ਤੋਂ ਅੱਡ ਉਹਨੂੰ ਭਾਰੀ ਜੁਰਮਾਨਾ ਜਿਹੜਾ ਉਹ ਵੀ ਕੀਤਾ ਜਾਏਗਾ। ਪਾਕਿਸਤਾਨੀ ਸੈਨੇਟ ਦੇ ਵਿੱਚੋਂ ਇਸ ਬਿੱਲ ਦੀ ਮਨਜ਼ੂਰੀ ਤੋਂ ਬਾਅਦ ਇਹਨੂੰ ਕਾਨੂੰਨੀ ਰੂਪ ਮਿਲ ਸਕਦਾ ਹੈ। ਪਾਕਿਸਤਾਨ ਦੇ ਪੰਛਮੀ ਸੂਬੇ ਬਲੋਚਿਸਤਾਨ ਤੋਂ ਇੱਕ ਹੋਰ ਗੈਰਤ ਦੇ ਨਾਂ ਦੇ ਉੱਤੇ ਹੋਣ ਵਾਲੇ ਕਤਲ ਦੀ ਖਬਰ ਸਾਹਮਣੇ ਆਈ ਹੈ। ਇਹ ਮਾਮਲਾ ਵਾਪਰਿਆ ਹੈ ਕੋਇਟਾ ਸ਼ਹਿਰ ਦੇ ਕਮਰਾਨੀ ਰੋਡ ਦੇ ਉੱਤੇ, ਜਿੱਥੇ ਗੈਰਤ ਦੇ ਨਾਂ ਦੇ ਉੱਤੇ ਪਿਓ ਨੇ ਆਪਣੀ ਸਕੀ ਧੀ ਔਰ ਆਪਣੇ ਭਾਂਜੇ ਨੂੰ ਕਤਲ ਕਰ ਦਿੱਤਾ ਔਰ ਆਪ ਫਰਾਰ ਹੋ ਗਿਆ ਹੈ। ਪੁਲਿਸ ਉਹਦੀ ਗ੍ਰਿਫਤਾਰੀ ਦੇ ਵਾਸਤੇ ਛਾਪੇ ਮਾਰ ਰਹੀ ਹੈ। ਮੁਲਜ਼ਮ ਦਾ ਨਾਂ ਅਬਦੁਲ ਲਤੀਫ ਦੱਸਿਆ ਗਿਆ ਹੈ, ਜਦਕਿ ਇਹ ਲਾਸ਼ਾਂ ਨੇ ਜਿਹੜੀਆਂ ਕਾਨੂੰਨੀ ਕਾਰਵਾਈ ਔਰ ਪੋਸਟਮਾਰਟਮ ਤੋਂ ਬਾਅਦ ਇਹਨਾਂ ਮਈਤਾਂ ਨੂੰ ਵਾਰਸਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਆਖਿਆ ਜਾ ਰਿਹਾ ਹੈ ਕਿ ਇਹ ਵਕੂਆ ਉਸ ਵੇਲੇ ਪੇਸ਼ ਆਇਆ ਜਦੋਂ ਇਸ ਬੰਦੇ ਨੇ ਆਪਣੀ ਧੀ ਨਾਜ਼ਨੀਨ ਔਰ ਆਪਣੇ ਭਾਂਜੇ ਗੁਲਾਮ ਕਾਦਰ ਨੂੰ ਇਕੱਠਿਆਂ ਵੇਖਿਆ ਔਰ ਉਸ ਤੋਂ ਬਾਅਦ ਫਾਇਰਿੰਗ ਕਰਕੇ ਦੋਹਾਂ ਨੂੰ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਬੰਦਾ ਫਰਾਰ ਹੋ ਗਿਆ, ਪਰ ਖਾਨਦਾਨ ਦੇ ਲੋਕ ਨੇ ਜਿਹੜੇ ਉਹ ਇਸ ਵੇਲੇ ਆਪਣੀ ਮਦੀਅਤ ਦੇ ਵਿੱਚ ਪਰਚਾ ਦਰਜ ਕਰਾਉਣ ਨੂੰ ਤਿਆਰ ਨਹੀਂ। ਇਹ ਪਰਚਾ ਵੀ ਰਿਆਸਤ ਦੇ ਮਦੀਅਤ ਦੇ ਵਿੱਚ ਦਰਜ ਹੋਏਗਾ। ਪੁਲਿਸ ਜ਼ਰੀਆਂ ਦਾ ਆਖਣਾ ਹੈ ਕਿ ਪਰਚਾ ਦਰਜ ਕਰ ਲਿਆ ਹੈ ਔਰ ਵੱਖੋ ਵੱਖ ਥਾਵਾਂ ਤੇ ਇਸ ਮੁਲਜ਼ਮ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇ ਮਾਰੇ ਜਾ ਰਹੇ ਨੇ। ਲੋ ਜੀ, ਅੱਜ ਦੇ ਅਪਡੇਟ ਪਾਕਿਸਤਾਨ ਚੋਂ ਇੰਨਾ ਹੀ। ਮੈਂ ਮਸੂਦ ਮਲੀ ਆਪ ਸਭ ਤੋਂ ਇਜਾਜ਼ਤ ਚਾਹਾਂਗਾ, ਪਰ ਜਾਣ ਤੋਂ ਪਹਿਲਾਂ ਦੱਸਦਾ ਜਾਵਾਂਗਾ ਪੰਜਾਬੀ ਰੇਡੀਓ USA ਤੋਂ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ 408 272 5200 40827252
00 ਹੈ। ਇਹ ਖਬਰਾਂ ਤੁਹਾਡੇ ਵਾਸਤੇ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਅੱਜ ਵਾਸਤੇ ਇੰਨਾ ਹੀ। ਮੈਨੂੰ ਮਾਈਕ੍ਰੋਫੋਨ ਔਰ ਕੈਮਰੇ ਦੇ ਇਸ ਪਾਸੇ ਤੋਂ ਇਜਾਜ਼ਤਾਂ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।